नंबर 1 ओडीआई बैट्समैन, नंबर 1 ओडीआई फास्ट बॉलर, नंबर 1 ओडीआई क्रिकेट टीम। ਇਹ ਵੇ ਟੀਮ ਇੰਡੀਆ। ਵਰਲਡ ਕੱਪ 2023 ਦੇ ਵਿੱਚ ਟੀਮ ਇੰਡੀਆ ਦੇ ਜ਼ਬਰਦਸਤ ਪਰਫਾਰਮੈਂਸ ਨੇ ਖਿਲਾੜੀਆਂ ਨੂੰ ਵੀ ਦਿੱਤਾ ਹੈ ਰਿਵਾਰਡ। ਆਈਸੀਸੀ ਓਡੀਆਈ ਰੈਂਕਿੰਗ ਦੇ ਵਿੱਚ ਇੰਡੀਆ ਦੀ ਕ੍ਰਿਕਟ ਟੀਮ ਵਰਲਡ ਕੱਪ 2023 ਦੇ ਵਿੱਚ 8 ਮੁਕਾਬਲੇ ਮੁਸਲਸਲ ਜਿੱਤਣ ਤੋਂ ਬਾਅਦ ਨੰਬਰ 1 ਵਨਡੇ ਕ੍ਰਿਕਟ ਟੀਮ ਬਣ ਗਈ ਹੈ। ਨੰਬਰ 1 ਵਨਡੇ ਕ੍ਰਿਕਟ ਟੀਮ ਹੋਵੇ ਤੇ ਉਹਦੇ ਵਿੱਚ ਨੰਬਰ 1 ਪਲੇਅਰਸ ਨਾ ਹੋਣ, ਇਹ ਕਿਵੇਂ ਹੋ ਸਕਦਾ ਹੈ। ਨੰਬਰ 1 ਸਭ ਤੋਂ ਪਹਿਲੇ ਓਡੀਆਈ ਬॉलर ਜਿਹਦਾ ਨਾਮ ਹੈ ਮੁਹੰਮਦ ਸਿਰਾਜ। ਮੁਹੰਮਦ ਸਿਰਾਜ ਨੇ ਏਸ਼ੀਆ ਕੱਪ ਦੇ ਵਿੱਚ ਜਦੋਂ ਸ੍ਰੀਲੰਕਾ ਦੇ 6 ਖਿਲਾੜੀਆਂ ਨੂੰ ਆਊਟ ਕਰਕੇ ਸ੍ਰੀਲੰਕਾ ਨੂੰ 50 ਸਕੋਰਾਂ ਤੇ ਆਊਟ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇਵੇਂ ਲੱਗ ਰਿਹਾ ਸੀ ਕਿ ਮੁਹੰਮਦ ਸਿਰਾਜ ਜਿਹੜੇ ਨੇ ਉਹ ਵਰਲਡ ਕੱਪ ਦੇ ਵਿੱਚ ਵੀ ਇਹੀ ਤਹਿਲਕਾ ਮਚਾਣਗੇ ਤੇ ਇਵੇਂ ਹੀ ਹੋਇਆ। ਮੁਹੰਮਦ ਸਿਰਾਜ ਨੇ ਵਰਲਡ ਕੱਪ 2023 ਦੇ ਵਿੱਚ ਓਪਨਿੰਗ ਸਪੈਲ 'ਚ ਬੈਟਸਮੈਨਾਂ ਨੂੰ ਵਿਕਟ ਦੇ ਉੱਪਰ ਟਿਕਣ ਨਹੀਂ ਦਿੱਤਾ। ਕੰਸਿਸਟੈਂਸੀ ਪਰਫਾਰਮੈਂਸ ਕਰਦੇ ਹੋਇਆ ਡਿਕੌਕ ਵੀ ਮੁਹੰਮਦ ਸਿਰਾਜ ਦੀ ਸ਼ਿਕਾਰ ਬਣ ਗਏ ਤੇ ਉਸ ਤੋਂ ਬਾਅਦ ਮੁਹੰਮਦ ਸਿਰਾਜ ਨੇ ਵਨਡੇ ਕ੍ਰਿਕਟ ਦੇ ਵਿੱਚ ਸ਼ਹੀਨ ਸ਼ਾਹ ਅਫਰੀਦੀ ਦੇ ਕੋਲੋਂ ਪਹਿਲੀ ਰੈਂਕਿੰਗ ਖੋਹ ਲਈ ਤੇ ਪਹਿਲੇ ਨੰਬਰ ਤੇ ਆ ਗਏ ਮੁਹੰਮਦ ਸਿਰਾਜ। ਪਾਕਿਸਤਾਨ ਲਈ ਇੱਕ ਵੱਡਾ ਝਟਕਾ ਸੀ, ਲੇਕਿਨ ਪਾਕਿਸਤਾਨ ਨੂੰ ਦੂਸਰਾ ਦੁੱਖ ਦਿੱਤਾ, ਦੂਸਰਾ ਜ਼ਖਮ ਦਿੱਤਾ ਸ਼ੁਭਮਨ ਗਿੱਲ ਨੇ, ਜਿਨ੍ਹਾਂ ਨੇ ਤਕਰੀਬਨ 957 ਦਿਨ ਤੱਕ ਪਹਿਲੇ ਨੰਬਰ ਤੇ ਰਹਿਣ ਵਾਲੇ ਬੈਟਸਮੈਨ ਬਾਬਰ ਆਜ਼ਮ ਦੀ ਸੁਪਰਮੈਸੀ, ਬਾਬਰ ਆਜ਼ਮ ਦੀ ਬਾਦਸ਼ਾਹਤ ਨੂੰ ਖਤਮ ਕੀਤਾ ਤੇ ਸ਼ੁਭਮਨ ਗਿੱਲ ਆ ਗਏ ਵਨਡੇ ਕ੍ਰਿਕਟ ਦੀ ਓਡੀਆਈ ਰੈਂਕਿੰਗ ਦੇ ਨੰਬਰ 1 ਬੈਟਸਮੈਨ। ਸ਼ੁਭਮਨ ਗਿੱਲ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਤੇ ਮਹਿੰਦਰਾ ਸਿੰਘ ਧੋਨੀ ਤੋਂ ਬਾਅਦ ਇੰਡੀਆ ਦੇ ਚੌਥੇ ਖਿਲਾੜੀ ਨੇ ਜਿਨ੍ਹਾਂ ਨੂੰ ਇਹ ਐਜ਼ਾਜ਼ ਮਿਲਿਆ ਹੈ। ਇਸ ਤੋਂ ਪਹਿਲੇ ਸਿਰਫ 3 ਹੀ ਇੰਡੀਆ ਦੇ ਬੈਟਸਮੈਨ ਇਹ ਕਾਰਨਾਮਾ ਸਰ ਅੰਜਾਮ ਦੇ ਚੁੱਕੇ ਨੇ ਤੇ ਐਡੀ ਵੱਡੀ ਅਚੀਵਮੈਂਟ ਜਿਹੜੀ ਹੈ ਉਹ ਇੰਨੀ ਛੋਟੀ ਉਮਰ ਦੇ ਵਿੱਚ ਕਰ ਲੈਣਾ ਯਕੀਨਨ ਇਸ ਗੱਲ ਦਾ ਸਬੂਤ ਹੈ ਕਿ ਸ਼ੁਭਮਨ ਗਿੱਲ ਜਿਹੜੇ ਨੇ ਉਹ ਇੱਕ ਬੜੇ ਵਧੀਆ ਬੈਟਸਮੈਨ ਸਾਬਿਤ ਹੋਣਗੇ ਅੱਗੇ ਜਾ ਕੇ। ਆਖਿਆ ਜਾ ਰਿਹਾ ਹੈ ਕਿ ਸਚਿਨ ਤੇਂਦੁਲਕਰ ਤੋਂ ਬਾਅਦ ਇੰਡੀਆ ਦੀ ਕ੍ਰਿਕਟ ਟੀਮ ਨੂੰ ਮਿਲੇ ਵਿਰਾਟ ਕੋਹਲੀ ਤੇ ਵਿਰਾਟ ਕੋਹਲੀ ਤੋਂ ਬਾਅਦ ਮਿਲਣਗੇ ਇੰਡੀਆ ਦੀ ਕ੍ਰਿਕਟ ਟੀਮ ਨੂੰ ਸ਼ੁਭਮਨ ਗਿੱਲ। ਇਹ ਆਉਣ ਵਾਲਾ ਵੇਲਾ ਦੱਸੇਗਾ ਕਿ ਉਹ ਕਿੱਡੇ ਵੱਡੇ ਬੈਟਸਮੈਨ ਨੇ, ਪਰ ਇਸ ਵੇਲੇ ਇੰਡੀਆ ਦੀ ਕ੍ਰਿਕਟ ਟੀਮ ਜਿਹੜੀ ਹੈਗੀ ਹੈ ਉਹਨਾਂ ਨੇ ਤਬਾਹੀ ਮਚਾ ਦਿੱਤੀ ਹੈ। ਪੂਰੇ ਵਰਲਡ ਕੱਪ ਦੇ ਵਿੱਚ ਹਰ ਟੀਮ ਨੂੰ ਸਿੰਗਲ ਹੈਂਡਲੀ ਵਨ ਸਾਈਡਡ ਮੁਕਾਬਲੇ ਹਰਾਏ ਨੇ ਤੇ ਉਸ ਤੋਂ ਬਾਅਦ ਇੰਡੀਆ ਦੀ ਕ੍ਰਿਕਟ ਟੀਮ ਜਿਹੜੀ ਹੈਗੀ ਹੈ ਉਹ ਆਈਸੀਸੀ ਵਨਡੇ ਰੈਂਕਿੰਗ ਦੇ ਵਿੱਚ ਪਹਿਲੇ ਨੰਬਰ ਤੇ ਆ ਗਈ ਹੈ। ਇੰਡੀਆ ਦੀ ਕ੍ਰਿਕਟ ਟੀਮ ਨੇ ਨਾ ਸਿਰਫ ਆਈਸੀਸੀ ਵਨਡੇ ਰੈਂਕਿੰਗ ਦੇ ਵਿੱਚ ਪਹਿਲੇ ਨੰਬਰ ਤੇ ਆ ਕੇ ਸਾਬਿਤ ਕਰ ਦਿੱਤਾ ਕਿ ਉਹ ਇੱਕ ਬਿਹਤਰੀਨ ਟੀਮ ਹੈ ਤੇ ਵਰਲਡ ਕੱਪ 2023 ਲਈ ਮਜ਼ਬੂਤ ਟੀਮ ਹੈ ਵਰਲਡ ਕੱਪ ਜਿੱਤਣ ਲਈ, ਬਲਕਿ ਉਹਨਾਂ ਦੇ ਪਲੇਅਰਸ ਨੇ ਵੀ ਸਾਬਿਤ ਕਰ ਦਿੱਤਾ ਕਿ ਉਹ ਵਨਡੇ ਕ੍ਰਿਕਟ ਦੇ ਵਿੱਚ ਬਿਹਤਰੀਨ ਪਰਫਾਰਮਰ ਨੇ। ਜਿਨ੍ਹਾਂ 'ਚ ਸ਼ੁਭਮਨ ਗਿੱਲ ਦੀ ਗੱਲ ਕਰ ਲਈ ਹੈ, ਮੁਹੰਮਦ ਸਿਰਾਜ ਦੀ, ਜਸਪ੍ਰੀਤ ਬੁਮਰਾਹ ਦੀ, ਮੁਹੰਮਦ ਸ਼ਾਮੀ ਦੀ, ਵਿਰਾਟ ਕੋਹਲੀ ਦੀ, ਕਪਤਾਨ ਰੋਹਿਤ ਸ਼ਰਮਾ ਦੀ, ਕੇਐਲ ਰਾਹੁਲ ਦੀ, ਲੰਬੀ ਲਿਸਟ ਹੈਗੀ ਆ। ਉਸ ਤੋਂ ਬਾਅਦ ਜਡੇਜਾ ਦੀ ਗੱਲ ਕਰ ਲਈਏ, ਅਗਰ ਉਸ ਤੋਂ ਬਾਅਦ ਕੁਲਦੀਪ ਯਾਦਵ ਦੀ ਗੱਲ ਕਰ ਲਈਏ, ਇਸ ਵੇਲੇ ਇੰਡੀਅਨ ਟੀਮ ਦੇ ਵਿੱਚ ਇੱਕ ਵੀ ਖਿਲਾੜੀ ਐਸਾ ਨਹੀਂ ਜਿਹਨੂੰ ਅਸੀਂ ਕਮਜ਼ੋਰ ਆਖਾਂਗੇ। ਇਸ ਵੇਲੇ ਅਗਰ ਅਸੀਂ ਵਨਡੇ ਦੀ ਆਲਰਾਊਂਡਰ ਦੀ ਰੈਂਕਿੰਗ ਦੇਖੀਏ ਤਾਂ ਉਹਦੇ ਵਿੱਚ ਵੀ ਜਡੇਜਾ ਦਾ ਨਾਮ ਮੌਜੂਦ ਹੈ। ਉਸ ਤੋਂ ਇਲਾਵਾ ਅਗਰ ਅਸੀਂ ਬੈਟਸਮੈਨਾਂ ਦੀ ਰੈਂਕਿੰਗ ਦੇਖੀਏ ਤਾਂ ਸ਼ੁਭਮਨ ਗਿੱਲ ਹੈ, ਵਿਰਾਟ ਕੋਹਲੀ ਸ਼ਾਮਿਲ ਹੈ, ਕਪਤਾਨ ਰੋਹਿਤ ਸ਼ਰਮਾ ਸ਼ਾਮਿਲ ਨੇ। ਇੱਕ ਲੰਬੀ ਲਿਸਟ ਦੇ ਵਿੱਚ ਵੀ ਇੰਡੀਆ ਦੇ ਪਲੇਅਰਸ ਦੀ ਲੰਬੇ ਨਾਮ ਮੌਜੂਦ ਨੇ ਤੇ ਹੁਣ ਵਰਲਡ ਕੱਪ 2023 ਦੇ ਵਿੱਚ ਇੰਡੀਆ ਦੀ ਕ੍ਰਿਕਟ ਟੀਮ ਨੇ 8 ਮੁਕਾਬਲੇ ਜਿੱਤ ਕੇ ਵਨਡੇ ਰੈਂਕਿੰਗ ਦੇ ਵਿੱਚ ਪਹਿਲੇ ਨੰਬਰ ਦੀ ਸਪੌਟ ਹਾਸਲ ਕਰ ਲਈ ਹੈ ਤੇ ਉਹਦੇ ਵਿੱਚ ਇੰਡੀਆ ਦੇ ਜਿਹੜੇ ਰੇਟਿੰਗ ਪੁਆਇੰਟ ਸੀ ਉਹ ਵੀ ਬਾਕੀ ਟੀਮਾਂ ਨਾਲੋਂ ਬਹੁਤ ਜ਼ਿਆਦਾ ਹੋ ਗਏ ਨੇ। ਇਹਦਾ ਮਤਲਬ ਇਹ ਵੇ ਕਿ ਇੰਡੀਅਨ ਕ੍ਰਿਕਟ ਟੀਮ ਹੁਣ ਤਕਰੀਬਨ ਅਗਲੇ ਸਾਲ 1.5 ਸਾਲ ਤੱਕ ਵਨਡੇ ਰੈਂਕਿੰਗ ਦੇ ਵਿੱਚ ਪਹਿਲੇ ਨੰਬਰ ਤੇ ਮੌਜੂਦ ਰਹੇਗੀ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।